ਤਾਂ ਇਹਦੇ ਵਿੱਚ ਬਹੁਤ ਵੱਡੀ ਕਮੀ ਦਰਜ ਕੀਤੀ ਗਈ ਹੈ। ਉਹ ਦੱਸਦੇ ਕਿ ਸਾਲ 2011-12 ਦੇ ਮੁਕਾਬਲੇ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਕੰਮਕਾਜੀ ਔਰਤਾਂ ਦੀ ਜਿਹੜੀ ਬਾਜ਼ਾਰ ਦੇ ਵਿੱਚ ਹਿੱਸੇਦਾਰੀ ਹੈ ਨਾ, ਹੁਣ ਤੱਕ 7% ਘੱਟ ਹੋ ਚੁੱਕੀ ਹੈ। ਤੇ ਜੇਕਰ ਇਹਨੂੰ ਆਪਾਂ ਅੰਕੜਿਆਂ ਦੇ ਵਿੱਚ ਢਾਲੀਏ ਤਾਂ ਇਹ ਬਣਦੀ ਹੈ ਕਰੀਬ 2,80,00,000, ਯਾਨੀ ਕਿ 2.5 ਕਰੋੜ ਤੋਂ ਹੀ ਵੱਧ। ਤਾਂ ਹੁਣ ਇਹ ਪਰ ਸਰਕਾਰ ਨੇ ਇਸ ਰਿਪੋਰਟ ਨੂੰ ਜਾਰੀ ਕਰਨ ਤੇ ਰੋਕ ਲਾਈ ਹੈ। ਤੁਹਾਨੂੰ ਪਤਾ ਹੀ ਹੈ ਸਰਕਾਰ ਦੀ ਨਾ ਜਿੱਥੇ ਚਰਕਰੀ ਹੁੰਦੀ ਹੋਵੇ, ਖਾਸ ਕਰਕੇ ਮੋਦੀ ਸਾਹਿਬ ਦੀ ਜਾਂ ਭਾਜਪਾ ਦੀ, ਤਾਂ ਉੱਥੇ ਥੋੜ੍ਹੀਆਂ ਜਿਹੀਆਂ ਰਿਪੋਰਟਾਂ ਰੁਕ ਜਾਂਦੀਆਂ, ਭਾਵੇਂ ਉਹ ਮਿਨੋਰਟੀ ਦੇ ਨਾਲ ਜੁੜੀਆਂ ਹੋਣ, ਕਿਸੇ ਵੀ ਮਸਲੇ ਦੇ ਨਾਲ ਜੁੜੀਆਂ ਹੋਣ। ਅੰਕੜੇ ਦੱਸਦੇ ਆ ਕਿ ਜਿਹੜੀਆਂ ਇਹ ਕੰਮਕਾਜੀ ਔਰਤਾਂ ਸੀਗੀਆਂ ਸਾਲ 2005 ਦੇ ਜੇ ਆਪਾਂ ਗੱਲ ਕਰੀਏ ਤਾਂ ਉਦੋਂ ਇਹ 48% ਹੁੰਦੀਆਂ ਸੀਗੀਆਂ ਇਹਨਾਂ ਕੋਲੇ ਕੰਮ ਜਿਹੜਾ ਬਾਜ਼ਾਰ ਦੇ ਵਿੱਚ ਹੈ। 11-12 ਦੇ ਵਿੱਚ ਇਹਨਾਂ ਕੋਲੇ 35% ਰਹਿ ਗਿਆ ਤੇ ਹੁਣ 17-18 ਦੇ ਵਿੱਚ ਸਿਰਫ 24% ਇਹ ਔਰਤਾਂ ਕੰਮਕਾਜੀ ਔਰਤਾਂ ਨੇ ਰਹਿ ਗਈਆਂ। ਮਤਲਬ ਕਿ ਸਾਲ 2004-05 ਤੋਂ ਲੈ ਕੇ ਜਦੋਂ ਤੱਕ 17-18 ਆਇਆ, ਇਸ ਕੰਮਕਾਜੀ ਔਰਤਾਂ ਨੇ ਜਿਹੜੀਆਂ 15 ਤੋਂ ਲੈ ਕੇ 58-60 ਸਾਲ ਦੀਆਂ, ਤਾਂ ਇਹਨਾਂ ਦੀ ਜਿਹੜੀ ਗਿਣਤੀ ਆ ਉਹ ਅੱਧੀ ਹੋ ਗਈ ਆ। ਹੁਣ ਗਿਣਤੀ ਅੱਧੀ ਕਿਵੇਂ ਹੋ ਗਈ? ਤੁਸੀਂ ਸਾਡੇ ਜਿਹੜੇ ਸਰੋਤੇ ਹੋਣਗੇ ਉਹ ਸੋਚਦੇ ਹੋਣਗੇ ਕਿ ਯਾਰ ਇਹਦਾ ਕੀ ਲਾਗਾ ਦੇ ਗਿਆ। ਤਾਂ 2-3 ਤੱਥ ਦੱਸੇ ਆ। 2-3 ਤੱਥਾਂ ਦੇ ਵਿੱਚ ਸਭ ਤੋਂ ਪਹਿਲਾ ਤੱਥ ਇਹ ਹੈ ਕਿ ਜਿਹੜੇ ਜਿੱਥੇ ਇੱਕ ਔਰਤਾਂ ਕੰਮ ਕਰਦੀਆਂ ਸੀ, ਮਸਲਨ ਫੈਕਟਰੀਜ਼ ਦੇ ਵਿੱਚ, ਜਿਵੇਂ ਕਿਉਂਕਿ ਸਾਡਾ ਦੇਸ਼ 2004-05 ਦੇ ਵੱਖਰੇ ਵੇਲੇ ਬਹੁਤ ਤੇਜ਼ੀ ਦੇ ਨਾਲ ਅੱਗੇ ਨੂੰ ਵੱਧ ਰਿਹਾ ਸੀਗਾ। ਫੈਕਟਰੀਆਂ ਹੋ ਗਈਆਂ ਜਾਂ ਸ਼ਹਿਰਾਂ ਦੇ ਵਿੱਚ ਕਿਸੇ ਦੇ ਘਰਾਂ ਦੇ ਵਿੱਚ ਕੰਮਕਾਜ ਜਾਂ ਕਿਵੇਂ ਵੀ, ਤਾਂ ਇੱਕ ਤਾਂ ਉਹ ਜਿਹੜਾ ਕੰਮ ਹੈ GST ਨੋਟਬੰਦੀ ਕਰਕੇ ਫੈਕਟਰੀਆਂ ਬੰਦ ਹੋਈਆਂ ਨੇ, ਲਘੂ ਛੋਟੇ ਉਦਯੋਗ ਬੰਦ ਹੋਏ ਤੇ ਉਹਦੇ ਕਰਕੇ ਇਹਨਾਂ ਦਾ ਰੁਜ਼ਗਾਰ ਫਸ ਗਿਆ। ਦੂਜੀ ਗੱਲ ਇਹ ਹੈ ਕਿ ਜਿਹੜਾ ਪਿੰਡ ਆ ਨਾ, ਪਿੰਡਾਂ ਦੇ ਵਿੱਚ ਜਿਹੜੇ ਔਰਤਾਂ ਪੜ੍ਹੀਆਂ, ਉਹਨਾਂ ਨੇ ਫਿਰ ਇਹਨਾਂ ਕੰਮਾਂ ਨੂੰ ਮਤਲਬ ਕਿਸੇ ਘਰੇ ਲੇਬਰ ਕਰਨੀ ਜਾਂ ਕਿਸੇ ਫੈਕਟਰੀ ਦੇ ਵਿੱਚ ਲੇਬਰ ਕਰਨੀ, ਤਾਂ ਉਹਨਾਂ ਨੇ ਇਸ ਚੀਜ਼ਾਂ ਨੂੰ ਛੱਡ ਕੇ ਹੋਰ ਆਫਿਸ ਵਰਕ ਨੂੰ, ਯਾਨੀ ਕਿ ਜਿਹਨੂੰ ਆਪਾਂ ਕਲੈਰੀਕਲ ਵਰਕ ਕਹਿ ਸਕਦੇ ਹਾਂ, ਉਹਨੂੰ ਤਵੱਜੋ ਦਿੱਤੀ ਤੇ ਉਸ ਕਰਕੇ ਇਹ ਜਿਹੜਾ ਅੰਕੜਾ ਉਹ ਘੱਟ ਸਕਦਾ। ਤੀਜੀ ਗੱਲ ਇਹ ਕਿ ਸਾਡੇ ਸਮਾਜ ਦੇ ਵਿੱਚ ਨਾ ਥੋੜਾ ਜਿਹਾ ਭੀੜਾਪਨ ਦਰਜ ਕੀਤਾ ਗਿਆ। ਭੀੜਾਪਨ ਮਤਲਬ ਕਿ ਜਿਹੜੇ ਦਲਿਤਾਂ ਦੇ ਨਾਲ ਜਿਹੜਾ ਸਾਡਾ ਵਿਹਾਰ ਹੈ ਉਹਦੇ ਵਿੱਚ ਥੋੜੀ ਜਿਹੀ ਬਦਲਾਅ ਆਏ ਲੋਕਾਂ ਦੇ ਵਿੱਚ, ਜਾਂ ਹੋਰ ਜਿਹੜੇ 2-3 ਸਮੀਕਰਨ ਹੈ ਜਿਹਦੇ ਕਰਕੇ ਇਹ ਜਿਹੜੀਆਂ ਔਰਤਾਂ ਨੇ ਇਹਨਾਂ ਨੂੰ ਲੱਗਾ ਕਿ ਹੁਣ ਸ਼ਹਿਰਾਂ ਵੱਲੋਂ ਮੁਹਾਨ ਕਰਨ ਦਾ ਕੋਈ ਫਾਇਦਾ ਨਹੀਂ ਹੈ। ਸੋ ਮੇਨ ਤੌਰ ਤੇ 3-4 ਕਾਰਨ ਜਿਹੜੇ ਆ ਉਹ ਗਿਣਾਏ ਗਏ। ਸੰਸਕ੍ਰਿਤੀ ਪਰਿਵਰਤਨ ਵੀ ਉਹ ਕਹਿੰਦੇ ਕਿ ਜਿਹੜੇ ਉਹਦੇ ਸੁਤੰਤਰ ਰਹਿਣ ਵਾਲੀਆਂ, ਜਿਵੇਂ ਜਿਹਨਾਂ ਨੂੰ ਆਪਾਂ ਆਜ਼ਾਦ ਕਹਿ ਦਿੰਦੇ ਹਾਂ, ਉਹ ਔਰਤਾਂ ਜਿਹੜੀਆਂ ਸੀਗੀਆਂ ਕਦੇ ਪਿੰਡਾਂ ਤੋਂ ਜਾ ਕੇ ਬਾਹਰ ਕੰਮ ਕਰਦੀਆਂ ਸੀਗੀਆਂ, ਪਰ ਹੁਣ ਜਿਵੇਂ ਸਮਾਜਿਕ ਢਾਂਚਾ ਬਦਲ ਰਿਹਾ ਸਾਡਾ ਹੌਲੀ, ਤਾਂ ਇਹਨਾਂ ਚੀਜ਼ਾਂ ਤੇ ਅਸਰ ਪਿਆ। ਮੁੱਖ ਦੀ ਗੱਲ ਇਹ ਹੈ ਕਿ ਬੇਸ਼ੱਕ ਤੁਸੀਂ ਜੋ ਮਰਜ਼ੀ ਸਮਾਜੀਕਰਨ ਦੱਸ ਦਿਓ, ਧਾਰਮਿਕ ਦੱਸ ਦਿਓ, ਜੋ ਮਰਜ਼ੀ ਦੱਸ ਦਿਓ, ਪਰ ਅਸਲੀਅਤ ਇਹ ਹੈ ਕਿ ਜਿਹੜੇ ਜਿਵੇਂ ਅਸੀਂ ਚਰਚਾ ਕਰਦੇ ਸੀ ਕਿ ਨੋਟਬੰਦੀ ਨੇ ਲਾਰਸਨ ਟੂਬਰੋ ਦੇ 1 ਲੱਖ ਬੰਦੇ ਘਰ ਭੇਜਦੇ, ਤਾਂ ਉਹ ਇਕੱਲੇ ਅਸੀਂ ਨੌਜਵਾਨਾਂ ਨੂੰ ਨਾ ਗਿਣੀਏ ਕਿ ਉਹ ਨੌਕਰੀਆਂ ਖੁੱਸ ਗਈਆਂ, ਕਿਉਂਕਿ ਅਸੀਂ 45 ਸਾਲਾਂ ਦਾ ਰਿਕਾਰਡ ਤੋੜ ਚੁੱਕੇ ਹਾਂ ਨਾ। ਆਪਾਂ ਪਿੱਛੇ ਜਿਹੇ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਸੀ। ਤਾਂ ਅਸੀਂ ਇਹ ਵੀ ਗਿਣੀਏ ਕਿ ਆਹ ਜਿਹੜੇ ਕੰਮਕਾਜੀ ਲੋਕ ਸੀਗੇ, ਕੋਈ 3000 ਤੇ ਕੰਮ ਕਰਦਾ ਸੀ, ਕੋਈ 4000 ਤੇ, ਤਾਂ ਇਹ ਰੁਜ਼ਗਾਰ ਵੀ ਖੁੱਸ ਹੈ ਜਿਹਨੂੰ ਅਸੀਂ ਦਰਜ ਨਹੀਂ ਕਰਦੇ। ਜਾਂ ਸਰਕਾਰ ਜਿਹੜੀ ਆ ਉਹ ਆਪਣੀ ਨਾਕਾਮੀ ਲੋਕਾਂ ਸਾਹਮਣੇ ਪੇਸ਼ ਨਹੀਂ ਹੋਣ ਦੇਣਾ ਚਾਹੁੰਦੀ, ਦੱਸਣਾ ਹੀ ਨਹੀਂ ਚਾਹੁੰਦੀ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਹੋਲੀ ਦਹਨ ਦੀ ਰਾਤ ਕਹਿੰਦੇ ਇੱਕ ਮੁਸਲਿਮ ਬਜ਼ੁਰਗ ਨੂੰ ਕੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਹ ਨਾ ਇੱਕ ਸੋਨਭੱਦਰ ਜ਼ਿਲ੍ਹਾ ਹੈ ਤੇ ਉੱਥੇ ਓਬਰਾ ਥਾਣਾ ਪੈਂਦਾ ਤੇ ਇਹਦੇ ਅਧੀਨ ਪਿੰਡ ਆਉਂਦਾ ਪਰਸੋਈ। ਤੇ ਇਹ ਜਿਹੜਾ 20 ਮਾਰਚ ਦੀ ਗੱਲ ਹੈ ਵੀ ਜਦੋਂ ਬੰਦਾ ਨਾ ਇਹ ਮੁਹੰਮਦ ਅਨਵਰ ਇਹਦਾ ਨਾਂ ਦੱਸਿਆ ਗਿਆ, ਜਿਹੜਾ ਵਿਚਾਰਾ ਮ੍ਰਿਤਕ ਹੈ ਜਿਹਦੀ ਮੌਤ ਹੋਈ ਹੈ, ਉਹ ਅਜਮੇਰ ਤੋਂ ਵਾਪਸ ਆ ਰਿਹਾ ਸੀਗਾ ਤੇ ਰਾਤ ਨੂੰ ਉਹਦੇ ਘਰ ਤੇ ਕੋਈ ਬੰਦੇ ਆਏ ਤੇ ਉਹਨਾਂ ਨੇ ਹਮਲਾ ਕੀਤਾ ਤੇ ਉਹ ਬੰਦੇ ਦਾ ਕਤਲ ਕਰਤਾ। ਜਦੋਂ ਗੱਲ ਨਿਕਲ ਕੇ ਸਾਹਮਣੇ ਆਈ ਤਾਂ ਪਤਾ ਲੱਗਿਆ ਵੀ ਇੱਕ ਨਾ ਉੱਥੇ ਚਬੂਤਰਾ ਸੀਗਾ ਇਹਦੇ ਘਰ ਦੇ ਨੇੜੇ, ਜਿਹੜਾ ਬੰਦਾ ਮੁਹੰਮਦ ਅਨਵਰ ਹੈ, 60 ਸਾਲਾ ਬੰਦਾ ਜਿਹਦੀ ਮੌਤ ਹੋਈ ਹੈ, ਜਿਹਦਾ ਕਤਲ ਕਹਿ ਸਕਦਾ ਕੀਤਾ ਗਿਆ, ਉਹ ਬਣਿਆ ਹੋਇਆ ਸੀਗਾ। ਤੇ ਕਈ ਮਹੀਨਿਆਂ ਤੋਂ ਰਵਿੰਦਰ ਖਰਵਰ ਬੰਦਾ ਸੀਗਾ, ਕੋਈ ਸਰਕਾਰੀ ਟੀਚਰ, ਤੇ ਉਹ ਸੰਘ ਦੀ ਸ਼ਾਖਾ ਚਲਾਉਂਦਾ ਸੀਗਾ। ਸੰਘ ਮਤਲਬ RS ਕਹਿ ਸਕਦੇ ਤੁਸੀਂ। ਤਾਂ ਉਹਦਾ ਇਹਦੇ ਨਾਲ ਕੋਈ ਮਾਮੂਲੀ ਝਗੜਾ ਹੋ ਗਿਆ। ਜਦੋਂ ਝਗੜਾ ਹੋ ਗਿਆ ਤੇ ਜਿਹੜੇ ਇਹਦੇ ਪਰਿਵਾਰਕ ਮੈਂਬਰ ਉਹ ਕਹਿੰਦੇ ਅਸੀਂ ਪੁਲਿਸ ਨੂੰ ਦਿੱਤੀ ਸੀ ਇਤਲਾਹ, ਪੁਲਿਸ ਨੇ ਮਾੜੀ ਮੋਟੀ ਮਾਮੂਲੀ ਰਜ਼ਾਮੰਦੀ ਵੀ ਕਰਵਾਤੀ ਤੇ ਉਸ ਤੋਂ ਬਾਅਦ ਗੱਲ ਗਈ ਹੋ ਗਈ ਜਾਂ ਤਲਖ ਕਲਾਮੀ ਵੱਧ ਗਈ। ਉਹ ਜਦੋਂ ਹੋਲੀ ਦਹਨ ਦੀ ਰਾਤ ਉਹ ਅਜਮੇਰ ਤੋਂ ਵਾਪਸ ਗਿਆ ਤੇ ਉਦੋਂ ਉਹ ਬੰਦੇ ਦੇ ਘਰੇ ਆਏ ਤੇ ਇਹਨੂੰ ਮਾੜੀ ਮੰਦਾ ਚੰਗਾ ਬੋਲਿਆ, ਮੁੜ ਕੇ ਕੁੱਟਿਆ ਤੇ ਇਸ ਕਰਕੇ ਇਹਦੀ ਹੋ ਗਈ ਮੌਤ। ਹੁਣ ਤੁਸੀਂ ਦੇਖੋ ਵੀ ਉੱਤਰ ਪ੍ਰਦੇਸ਼ ਦੇ ਵਿੱਚ, ਜੇ ਆਪਾਂ ਥੋੜਾ ਜਿਹਾ ਤੁਹਾਨੂੰ ਮੈਂ ਪਿੱਛੇ ਲੈ ਜਾਂ, ਤੇ ਇੱਕ ਰਿਪੋਰਟ ਆਈ ਸੀਗੀ, ਉਹ ਰਿਪੋਰਟ ਇਹ ਗੱਲ ਕਹਿੰਦੀ ਸੀ ਵੀ ਜਿਹੜੀਆਂ ਸਾਡੇ ਮੁਲਕ ਦੇ ਵਿੱਚ ਗਊ ਹੱਤਿਆ ਦੇ ਨਾਮ ਤੇ ਜਾਂ ਮੌਬ ਲਿੰਚਿੰਗ ਦੇ ਨਾਮ ਤੇ ਜਿਹੜੀਆਂ
ਜਿਹੜੇ ਕਤਲ ਹੋਏ ਆ, ਤੇ ਉਹਨਾਂ ਦੀ ਕੁੱਲ ਗਿਣਤੀ ਉਹਨਾਂ ਨੇ ਦੱਸੀ ਸੀ 44 ਦੇ ਵਿੱਚੋਂ ਕਹਿੰਦੇ ਕਿ 33 ਜਿਹੜੇ ਆ ਉਹ ਸਿਰਫ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਸੀਗੇ। ਸਿਰਫ ਮਤਲਬ ਇੱਕ ਫਿਰਕਾ ਵਿਸ਼ੇਸ਼ ਨੂੰ ਟਾਰਗੇਟ ਕੀਤਾ ਗਿਆ। ਹੋਰ ਵੀ ਜਿਹੜਾ ਤੁਸੀਂ ਹਰਿਆਣੇ ਦਾ ਮੁੰਡਾ ਵੇਖ ਲਓ ਜਿਹਨੂੰ ਰੇਲ ਦੇ ਵਿੱਚੋਂ ਕੱਢ ਕੇ ਮਾਰਿਆ ਗਿਆ, ਕੁੱਟਿਆ ਗਿਆ, ਸਿਰਫ ਇਸ ਕਰਕੇ ਕਿ ਉਹ ਮੁਸਲਮਾਨ ਸੀਗਾ। ਹੋਰ ਕਿੰਨੇ ਤਰ੍ਹਾਂ ਦੀਆਂ ਵੀਡੀਓ। ਮੁੱਖ ਦੀ ਗੱਲ ਇਹ ਹੈ ਕਿ ਰਾਜ ਦੇਖੋ, ਦੋ ਬੰਦਿਆਂ ਦੇ ਵਿੱਚ ਹੋ ਗਿਆ ਡਿਸਪਿਊਟ ਜਾਂ ਝਗੜਾ ਹੋ ਗਿਆ, ਪ੍ਰਸ਼ਾਸਨ ਨੇ ਉੱਥੇ ਰਜ਼ਾਮੰਦੀ ਕਰਾ ਦਿੱਤੀ, ਤਾਂ ਕੀ ਜੇ ਦੁਬਾਰਾ ਹੁੰਦਾ ਤਾਂ ਪੁਲਿਸ ਉਹਦੇ ਲਈ ਜ਼ਿੰਮੇਵਾਰ ਨਹੀਂ ਹੈ? ਕਿਉਂਕਿ ਮਸਲਾ ਜਿਹੜਾ ਸੰਘ ਤੇ ਇੱਕ ਇਮਾਮ ਦੇ ਨਾਲ ਜੁੜਦਾ, ਉਹ ਬੰਦਾ ਉੱਥੇ ਉਹਦਾ ਚਬੂਤਰਾ ਸੀਗਾ ਤਾਂ ਇਮਾਮ ਚੌਕ ਉਹਨੂੰ ਕਹਿ ਦਿੰਦੇ ਆ, ਤਾਂ ਪਰ ਉੱਥੇ ਉਸਦੇ ਪਰਿਵਾਰ ਵਾਲੇ ਕਹਿੰਦੇ ਵੀ ਪੁਲਿਸ ਨੂੰ ਦੱਸਿਆ ਵੀ ਪਰ ਪੁਲਿਸ ਨਹੀਂ ਆਈ। ਸੋ ਇਹ ਉਹਨਾਂ ਗੱਲਾਂ ਨੂੰ ਹੱਲਾਸ਼ੇਰੀ ਦਿੰਦਾ ਜਿਹੜੇ ਕਹਿੰਦੇ ਕਿ ਬਈ ਜਿਹੜਾ ਯੋਗੀ ਰਾਜ ਹੈ ਨਾ ਉਹ ਖਤਰਨਾਕ ਆ ਮੁਸਲਮਾਨਾਂ ਦੇ ਲਈ। ਪਰ ਦੂਜਾ ਇੱਕ ਪੱਖ ਇਹ ਵੀ ਹੈ ਕਿ ਕਈ ਵਾਰੀ ਲੋਕ ਜਿਹੜੇ ਆ ਉਹ ਜਿਹੜੇ ਸਾਡੇ ਲੋਕਲ ਆਮ ਝਗੜੇ ਹੁੰਦੇ, ਜਿਵੇਂ ਆਪਾਂ ਗਲੀ ਦੇ ਵਿੱਚ ਦੋ ਜਾਣੇ ਲੜ ਪਏ, ਤਾਂ ਉਹਨਾਂ ਨੂੰ ਫਿਰ ਫਿਰਕੂ ਰੰਗ ਦੇ ਦਿੱਤੀ ਜਾਂਦੀ ਹੈ। ਪਰ ਫਿਰਕੂ ਰੰਗ ਦੇਣ ਨਾ ਦੇਣ ਉਹ ਗੱਲ ਵੱਡੀ ਨਹੀਂ ਹੈ। ਗੱਲ ਵੱਡੀ ਇਹ ਹੈ ਕਿ ਇੱਕ ਬੰਦੇ ਦਾ ਸਿਰਫ ਇਸ ਕਰਕੇ ਕਤਲ ਕਰ ਦਿੱਤਾ ਗਿਆ ਕਿਉਂਕਿ ਇੱਕ ਬੰਦੇ ਨੂੰ ਉਹਨੇ ਸ਼ਾਖਾ ਲਾਉਣ ਤੋਂ ਰੋਕਿਆ ਸੀ, ਰਵਿੰਦਰ ਖਰਵਰ ਨੂੰ, ਰਾਜਨੀਤੀ ਦੇ ਬੰਦੇ ਨੂੰ। ਸੋ ਇਹ ਜ਼ਰੂਰੀ ਬਣਦਾ ਕਿ ਉਸ ਹੁਣ ਪਰਿਵਾਰ ਨੂੰ ਇਨਸਾਫ ਮਿਲੇ, ਨਹੀਂ ਤਾਂ ਫਿਰ ਜਿਹੜਾ ਇੱਥੇ ਮਿਨੋਰਟੀਜ਼ ਦੇ ਨਾਲ ਹੁੰਦਾ ਜਾਂ ਮਿਨੋਰਟੀ ਦੇ ਬਾਵਜੂਦ ਜੋ ਕਿਹਾ ਜਾਂਦਾ ਉਹਨੂੰ ਫਿਰ ਸੱਚ ਕਹਿਣ ਦੇ ਵਿੱਚ ਕੋਈ ਦੇਰ ਨਹੀਂ ਲੱਗਣੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਇੱਕ ਵੱਡਾ ਐਲਾਨ। ਗਾਂਧੀ ਪਰਿਵਾਰ ਨੂੰ 60 ਸਾਲ ਹੋ ਗਏ ਇਸ ਮੁਲਕ ਦੇ ਵਿੱਚ, 70 ਸਾਲ ਹੀ ਹੋ ਗਏ, 7 ਸਾਲ ਤਾਂ ਉਹਨਾਂ ਨੇ ਰਾਜ ਕਰ ਲਿਆ, ਗਰੀਬੀ ਨਹੀਂ ਨਿਕਲੀ ਉਹਨਾਂ ਤੋਂ। ਹੁਣ ਰਾਹੁਲ ਗਾਂਧੀ ਕਹਿੰਦੇ ਮੈਂ ਗਰੀਬੀ ਕੱਢੂੰਗਾ। ਉਹ ਕਹਿੰਦੇ ਕਿ ਐਲਾਨ ਕਰਤਾ ਉਹਨਾਂ ਨੇ ਘੱਟੋ ਘੱਟ ਆਮਦਨ ਦੀ ਗਰੰਟੀ ਦੇਣ ਦਾ ਵਾਅਦਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਮਿਨੀਮਮ ਬੇਸਿਕ ਇਨਕਮ ਗਰੰਟੀ ਸਕੀਮ। ਤੇ ਉਹ ਕਹਿੰਦਾ ਕਿ ਮੈਂ ਦੇਸ਼ ਦੇ ਸਭ ਤੋਂ ਗਰੀਬ 20% ਲੋਕਾਂ ਨੂੰ 72,000 ਰੁਪਏ ਸਾਲਾਨਾ ਦੇਵੇਗੀ ਉਹਨਾਂ ਦੀ ਪਾਰਟੀ, ਜੇਕਰ ਉਹਨਾਂ ਦੀ ਸਰਕਾਰ ਬਣੇ। 5 ਕਰੋੜ ਪਰਿਵਾਰ ਯਾਨੀ ਕਿ 25 ਕਰੋੜ ਲੋਕਾਂ ਨੂੰ ਇਹਦਾ ਫਾਇਦਾ ਹੋਊਗਾ। ਉਹ ਕਹਿੰਦਾ ਕਿ ਅਸੀਂ ਦੋ ਤਰ੍ਹਾਂ ਦਾ ਭਾਰਤ ਨਹੀਂ ਚਾਹੁੰਦੇ, ਲੋਕਾਂ ਨੂੰ ਨਿਆਂ ਮਿਲਣਾ ਚਾਹੀਦਾ। ਚਲੋ ਚੰਗੀ ਗੱਲ ਹੈ, ਪਰ ਇਹ ਇੱਕ ਲੋਲੀਪੌਪ ਹੈ। ਲੋਲੀਪੌਪ ਕਿਵੇਂ ਹੈ? ਰਾਹੁਲ ਗਾਂਧੀ ਦੀ ਦਾਦੀ ਨੇ ਇਹ ਨਾਅਰਾ ਦਿੱਤਾ ਸੀਗਾ 1970 ਦੇ ਦਹਾਕਿਆਂ ਦੇ ਦਰਮਿਆਨ, 1980 ਤੋਂ ਪਹਿਲਾਂ, ਕਿ ਗਰੀਬੀ ਹਟਾਓ ਭਾਰਤ ਬਚਾਓ। ਉਦੋਂ ਤੇ ਇਹਨਾਂ ਤੋਂ ਗਰੀਬੀ ਨਹੀਂ ਹਟੀ। ਉਸ ਤੋਂ ਬਾਅਦ ਹੁਣ ਤੱਕ ਹਰੇਕ ਚੋਣਾਂ ਦੇ ਵਿੱਚ ਵਾਅਦਾ ਕਰਦੇ ਆ ਕਿ ਭਾਈ ਆਹ ਕਰਾਂਗੇ, ਫਲਾਂ ਕਰਾਂਗੇ, ਪਰ ਕਾਂਗਰਸ ਦੀ ਆਦਤ ਹੈ ਕਿ ਚੋਣਾਂ ਤੋਂ ਪਹਿਲਾਂ ਵੱਡੇ ਵਾਅਦੇ ਕਰਨਾ। ਸਾਰੀਆਂ ਦੀ ਪਾਰਟੀਆਂ ਦੀ ਆਦਤ ਹੈ, ਪਰ ਲੌਜੀਕਲੀ ਇਹ ਗੱਲ ਫਿੱਟ ਨਹੀਂ ਬੈਠਦੀ। ਲੌਜੀਕਲੀ ਤੁਸੀਂ ਕਿਵੇਂ 5 ਕਰੋੜ ਪਰਿਵਾਰ ਦੀ ਸ਼ਨਾਖਤ ਕਰੋਗੇ, 25 ਕਰੋੜ ਲੋਕਾਂ ਦੀ ਸ਼ਨਾਖਤ ਕਰੋਗੇ, ਕਿਵੇਂ 72,000 ਦੇਵੋਗੇ? ਕਿਉਂਕਿ ਇਹ ਬਿਲਕੁਲ ਉਹੀ ਪੈਟਰਨ ਹੈ ਜਿਹਦੇ ਪੈਟਰਨ ਦੇ ਤਹਿਤ ਮੋਦੀ ਨੇ 6,000 ਰੁਪਇਆ ਲੋਕਾਂ ਨੂੰ ਕਿਹਾ। ਉਹਨੇ 6,000 ਕਹਿਤਾ ਕਿਉਂਕਿ 2,000 ਰੁਪਇਆ ਦਿਆ ਕਰਾਂਗੇ ਅਸੀਂ, ਇਹਨਾਂ ਨੇ ਫਿਰ ਮਹੀਨਿਆਂ ਦੇ ਵਿੱਚ ਢਾਲ ਕੇ ਦੱਸਿਆ ਕਿ ਭਾਈ 2,000 ਰੁਪਏ ਦੇ ਇੰਨੇ ਰੁਪਏ ਬਣ ਗਏ ਮਹੀਨੇ ਦੇ। ਤਾਂ ਇਹ ਬਿਲਕੁਲ ਉਹੀ ਪੈਟਰਨ ਹੈ, ਪਰ ਇਸ ਪੈਟਰਨ ਨੂੰ ਕੀ ਕੀਤਾ ਗਿਆ ਕਿ ਅਸੀਂ 20% ਲੋਕਾਂ ਨੂੰ ਤੇ 72,000 ਰੁਪਏ ਦੇਵਾਂਗੇ। ਪਰ ਇਹ ਸਕੀਮਾਂ ਲਾਗੂ ਨਹੀਂ ਹੁੰਦੀਆਂ। ਸ਼ਰਮ ਦੀ ਗੱਲ ਇਹ ਹੈ ਕਿ ਜਿਹੜੇ ਬੰਦੇ ਦੇ ਪਿਓ ਦਾਦਿਆਂ ਨੇ ਰਾਜ ਕੀਤਾ ਹੋਵੇ ਤੇ 70 ਸਾਲਾਂ ਬਾਅਦ ਉਹ ਕਵੇ ਬੰਦਾ ਕਿ ਮੈਂ ਗਰੀਬੀ ਭਜਾਊਂਗਾ, ਤਾਂ ਮੇਰਾ ਖਿਆਲ ਹੈ ਕਿ ਇੱਕ ਵਾਰੀ ਆਤਮ ਝਾਤ ਮਾਰਨ ਦੀ ਲੋੜ ਆ ਕਾਂਗਰਸ ਪਾਰਟੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਿੰਦੂ ਕੁੜੀਆਂ ਦੀ ਧਰਮ ਤਬਦੀਲੀ ਤੇ ਪਾਕਿਸਤਾਨ ਸਰਕਾਰ ਦਾ ਐਕਸ਼ਨ। ਦੇਖੋ, ਪਾਕਿਸਤਾਨ ਸਰਕਾਰ ਦੀ ਕਿਰਕਰੀ ਕਾਫੀ ਹੋਈ ਹੈ ਕਿਉਂਕਿ ਦੋ ਹਿੰਦੂ ਕੁੜੀਆਂ ਰਵੀਨਾ ਤੇ ਜਿਹੜੀ ਰੀਨਾ ਆਪਾਂ ਕਹਿ ਲਏ ਕਿ ਇੱਕ ਜਥੇਬੰਦੀ ਨੇ ਅਗਵਾ ਕੀਤਾ ਸੀ, ਉਸ ਤੋਂ ਬਾਅਦ ਕੁੜੀ ਵੀਡੀਓ ਆਈ ਉਹਨਾਂ ਦੀ, ਫਿਰ ਉਹਨਾਂ ਦਾ ਨਿਕਾਹ ਹੋ ਰਿਹਾ ਹੈ। ਹੁਣ ਉਹ ਜਿਹੜੇ ਬੰਦੇ ਨੇ ਮੌਲਵੀ ਨੇ ਉਹਨਾਂ ਦਾ ਨਿਕਾਹ ਕਰਵਾਇਆ ਸੀਗਾ ਧਰਮ ਬਦਲਾ ਕੇ, ਉਹਨੂੰ ਗ੍ਰਿਫਤਾਰ ਕੀਤਾ ਤੇ 4 ਜਣੇ ਹੋਰ ਵੀ ਗ੍ਰਿਫਤਾਰ ਹੋਏ ਆ। ਮੌਲਵੀ ਨੂੰ ਖਾਨਪੁਰ ਇਲਾਕਾ ਪੈਂਦਾ ਸਿੰਧ ਦੇ ਇਲਾਕਿਆਂ ਦੇ ਵਿੱਚ, ਉੱਥੋਂ ਗ੍ਰਿਫਤਾਰ ਕੀਤਾ ਤੇ ਸੁਸ਼ਮਾ ਸਵਰਾਜ ਨੇ ਇਸ ਮਾਮਲੇ ਦੇ ਵਿੱਚ ਰਿਪੋਰਟ ਵੀ ਮੰਗੀ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਹੀ ਸ਼ਬਦੀ ਜੰਗ ਜੀ ਵੀ ਹੋਈ ਸੀਗੀ। ਤੇ ਹੁਣ ਦੱਸਦੇ ਕਿ ਜਿਹੜਾ ਮੌਲਵੀ ਹੈ ਉਹ ਇੱਕ ਤਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਨੇ ਇਹਨਾਂ ਦਾ ਧਰਮ ਬਦਲਾਇਆ ਸੀ ਤੇ ਨਿਕਾਹ ਕਰਾਇਆ ਸੀ। ਦੂਜਾ ਇਹ ਕਿ 4 ਜਣੇ ਹੋਰ ਗ੍ਰਿਫਤਾਰ ਹੋਏ ਆ। ਕਿਸੇ ਜਥੇਬੰਦੀ ਦੇ ਬੰਦਿਆਂ ਨੇ ਇਹਨਾਂ ਨੂੰ ਅਗਵਾ ਕੀਤਾ ਸੀ ਕੁੜੀਆਂ ਨੂੰ। ਦੇਖੋ, ਗੱਲ ਇਹ ਹੈ ਕਿ ਕਿਸੇ ਨੂੰ ਅਗਵਾ ਕਰ ਲੈਣਾ, ਉਹਦਾ ਧਰਮ ਬਦਲਾ ਲੈਣਾ, ਇਹ ਮਾੜੀ ਗੱਲ ਹੈ। ਪਾਕਿਸਤਾਨ ਦੇ ਵਿੱਚ ਮਿਨੋਰਟੀਜ਼ ਦਾ ਅਸੀਂ ਇਕੱਲਾ ਭਾਰਤ ਨੂੰ ਨਹੀਂ ਕਹਿ ਸਕਦੇ। ਮੈਂ ਤੁਹਾਨੂੰ ਮਿਸਾਲਾਂ ਦਿੰਦਾ ਵਾਂ ਜਿੱਥੇ ਜਿੱਥੇ ਹੁੰਦਾ ਵਾ। ਮੂਲਵਾਦ ਹਰੇਕ ਥਾਂ ਭਾਰੂ ਹੈ। ਪਾਕਿਸਤਾਨ ਦੇ ਵਿੱਚ ਇਹ ਹੋ ਗਿਆ। ਤੁਸੀਂ ਦੇਖੋ ਕਿ ਬਰਮਾ ਦੇ ਵਿੱਚ ਰੋਹਿੰਗਿਆ ਦੇ ਨਾਲ ਕੀ ਹੋਇਆ, ਉਹ ਉੱਥੇ ਮਿਨੋਰਟੀ ਸੀਗੇ। ਅੱਜ ਜਿਹੜੇ ਯਜ਼ੀਦੀ ਭਾਈਚਾਰੇ ਦੇ ਲੋਕ ਆ, ਯਜ਼ਦੀ ਭਾਈਚਾਰਾ ਵੀ ਕਹਿ ਦਿੰਦੇ ਅਸੀਂ, ਯਜ਼ਦੀ ਲੋਕ ਕਹਿ ਦਿੰਦੇ ਆ, ਉਹਨਾਂ ਦੇ ਨਾਲ ਕੀ ਹੋ ਰਿਹਾ ਹੈ। ਸੁਨੀਆਂ ਦੇ ਨਾਲ ਸ਼ੀਆ ਮੁਸਲਮਾਨਾਂ ਦੀ ਲੜਾਈ ਦੇ ਵਿੱਚ ਲੋਕਾਂ ਦਾ ਕਿਵੇਂ ਕਤਲੇਆਮ ਹੋ ਰਿਹਾ ਹੈ। ਟਰੰਪ ਦਾ ਮੂਲਵਾਦ ਦਾ ਜਿਹੜਾ ਲੌਜਿਕ ਸੀਗਾ ਜਾਂ ਜਿਹੜਾ ਮੂਲਵਾਦ ਦਾ ਨਾਅਰਾ ਸੀਗਾ, ਉਹਨੇ ਅਮਰੀਕਾ ਦੇ ਵਿੱਚ ਕਿੰਨਾ ਕੁਛ ਕਰਵਾਤਾ ਵਾ।
ਜਿਹੜੇ ਸਾਡੇ ਸਿੱਖ ਭਰਾ, ਸਾਡੇ ਪ੍ਰਵਾਸੀ ਪੰਜਾਬੀ ਭਰਾ ਬੈਠੇ ਹੈ, ਉਹਨਾਂ ਨੂੰ ਇਸ ਵੇਲੇ ਟਾਰਗੇਟ ਕੀਤਾ ਜਾ। ਮਨਮੀਤ ਅਲੀ ਸ਼ੇਰ, ਉਹ ਕੀ ਸੀਗਾ? ਹੇਟ ਕ੍ਰਾਈਮ ਹੀ ਸੀਗਾ। ਮਨਮੀਤ ਅਲੀ ਸ਼ੇਰ ਨੂੰ ਅੱਗ ਲਾ ਦਿੱਤੀ ਸੀ ਬੰਦੇ ਨੇ। ਸੋ ਇੱਕ ਹੇਟ ਜਿਹੜੀ ਹੈ ਨਾ, ਉਹ ਹਰੇਕ ਖਿੱਤੇ ਦੇ ਵਿੱਚ ਹੈ। ਸੋ ਹੁਣ ਤਾਂ ਲੋੜ ਇਹ ਬਣ ਗਈ ਹੈ ਰਾਜ ਜੀ ਕਿ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਹਰੇਕ ਮੁਲਕ ਨੂੰ ਇਹੋ ਜਿਹੇ ਕੁੰਡੇ ਦੇ ਨਾਲ ਬੰਨਿਆ ਜਾਵੇ ਜਿਹਦੇ ਵਿੱਚ ਘੱਟੋ ਘੱਟ ਜੇ ਕੋਈ ਮਿਨੋਰਟੀ ਦੇ ਖਿਲਾਫ ਕੋਈ ਹੁੰਦਾ, ਕੁਝ ਵੀ ਹੁੰਦਾ, ਤਾਂ ਕੌਮਾਂਤਰੀ ਮੁਹਾਜ਼ ਤੇ ਉਹਦੇ ਤੋਂ ਸਵਾਲ ਪੁੱਛਿਆ ਜਾਵੇ। ਕਿਉਂਕਿ ਅੱਜ ਕੱਲ੍ਹ ਇਹ ਨਾ ਭਾਰਤ ਦਾ ਮਸਲਾ ਨਾ ਪਾਕਿਸਤਾਨ ਦਾ, ਇਹ ਹਰੇਕ ਥਾਂ ਹੀ ਹੋ ਗਿਆ ਵਾ ਜੀ। ਜੀ ਜੀ ਬਿਲਕੁਲ, ਦੁਨੀਆ ਭਰ ਦੇ ਵਿੱਚ ਇਹ ਜਿਹੜਾ ਰਾਸ਼ਟਰਵਾਦ ਆ ਬਹੁਤ ਜ਼ਿਆਦਾ ਇੱਕ ਹਿਸਾਬ ਦੇ ਨਾਲ ਫੈਲ ਰਿਹਾ। ਅਤੇ ਅਗਲੀ ਜਿਹੜੀ ਪ੍ਰਵੀਨ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਝੂਠਾ ਕੇਸ ਦਰਜ ਕਰਨ ਵਾਲੇ ਥਾਣੇਦਾਰ ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ 7 ਸਾਲ ਜੇਲ੍ਹ। ਇਹ ਨਾ ਮਾਨਸਾ ਦਾ ਮਾਮਲਾ ਹੈ ਜੀ ਰਾਜ ਜੀ। 2010 ਦੀ ਇਹ ਗੱਲ ਹੈ ਜਦੋਂ ਜੋਗਾ ਪੁਲਿਸ ਹੈ ਜਿਹੜੀ, ਉਹਨੇ ਮੈਡੀਕਲ ਸਟੋਰ ਦੇ ਮਾਲਕ ਦੇ ਖਿਲਾਫ ਨਸ਼ੀਲੇ ਪਾਊਡਰ ਦਾ ਝੂਠਾ ਕੇਸ ਦਰਜ ਕੀਤਾ ਸੀਗਾ। ਤੇ ਹੁਣ ਮਾਮਲੇ ਦਾ ਸੱਚ ਸਾਹਮਣੇ ਆਇਆ ਤੇ ਐਡੀਸ਼ਨਲ ਜੱਜ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਬਰੀ ਵੀ ਕੀਤਾ। 3 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਇੱਕ ਪੁਲਿਸ ਕਾਂਸਟੇਬਲ ਬਰੀ ਵੀ ਹੋਇਆ ਇਸ ਮਾਮਲੇ ਦੇ ਵਿੱਚ। 3 ਮੁਲਜ਼ਮ ਜਿਹੜੇ ਆ, ਉਹਨਾਂ ਦੇ ਵਿੱਚ ਸਬ ਇੰਸਪੈਕਟਰ ਗੁਰਦਰਸ਼ਨ ਸਿੰਘ ਰਿਟਾਇਰ ਹੋ ਚੁੱਕਿਆ ਤੇ ਦੂਜੇ ਮੁਲਜ਼ਮ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਇਹ ਬਠਿੰਡੇ ਤੈਨਾਤ ਹੈ ਤੇ ਤੀਜਾ ਅਜੈਬ ਸਿੰਘ ਮਾਨਸਾ ਪੁਲਿਸ ਦੇ ਵਿੱਚ ਹੀ ਤੈਨਾਤ ਹੈ। ਇਹਨਾਂ ਨੇ 4 ਅਗਸਤ ਦੀ ਗੱਲ ਹੈ ਜਦੋਂ ਰਮੇਸ਼ ਕੁਮਾਰ ਨਾਂ ਦੇ ਬੰਦੇ ਨੂੰ 2010 ਨੂੰ ਗ੍ਰਿਫਤਾਰ ਕੀਤਾ ਸੀ ਮਾਨਸਾ ਤੋਂ, ਤੇ ਉਹਦੇ ਤੋਂ ਨਸ਼ੀਲੇ ਪਾਊਡਰ ਦੀ ਰਿਕਵਰੀ ਦਿਖਾਈ ਸੀਗੀ। ਤੇ ਰਿਕਾਰਡ ਪੁਲਿਸ ਦਾ ਇਹ ਕਹਿਣਾ ਸੀਗਾ ਕਿ ਰੱਲਾ ਤੋਂ ਗ੍ਰਿਫਤਾਰ ਕੀਤਾ ਸੀ ਰਮੇਸ਼ ਨੂੰ, ਜਦਕਿ ਜੋਗਾ ਪੁਲਿਸ ਨੇ ਰਮੇਸ਼ ਕੁਮਾਰ ਨੂੰ ਮਾਨਸਾ ਦੇ ਵਿੱਚ ਉਹਦੀ ਦੁਕਾਨ ਤੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਦਿਖਾਉਣ ਦੇ ਵਿੱਚ ਵੀ ਥੋੜਾ ਜਿਹਾ ਹੇਰ-ਬਦਲ ਹੋਇਆ ਸੀਗਾ। ਹੋਇਆ ਸੀ ਕਿ ਘਟਨਾ CCTV ਕੈਮਰੇ 'ਚ ਕੈਦ ਹੋ ਗਈ। ਇਹ ਸਬੂਤਾਂ ਦੇ ਮੱਦੇਨਜ਼ਰ ਫਿਰ ਅਦਾਲਤ ਨੇ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ। ਇੱਕ ਨੂੰ 7 ਸਾਲਾਂ ਦੀ ਸਜ਼ਾ ਸੁਣਾਈ ਹੈ ਤੇ ਮੈਡੀਕਲ ਸਟੋਰ ਦੇ ਮਾਲਕ ਨੂੰ ਰਮੇਸ਼ ਕੁਮਾਰ ਨੂੰ ਬਾਅਦ ਤੋਂ ਬਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਵਿੱਚ ਇੱਕ ਵਾਰੀ ਘਟਨਾ ਵਾਪਰੀ ਸੀ ਜਦੋਂ ਇੱਕ ਪੁਲਿਸ ਮੁਲਾਜ਼ਮ ਕਿਸੇ ਘਰੇ ਵੜਦਾ, ਉਹਦੇ ਔਰਤ ਦੇ ਧੱਕੇ ਨਾਲ ਉਹ ਬੰਦਾ ਗਲ ਦੇ ਵਿੱਚ ਕਿਸੇ ਦੀ ਕੁੜੀ ਪਾ ਰਿਹਾ ਔਰ ਉਹਨੂੰ ਥਾਣੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਇਆ ਕਿ ਇਹ ਜਿਹੜੀ ਘਟਨਾ ਸੀਗੀ CCTV ਕੈਮਰੇ 'ਚ ਕੈਦ ਹੋ ਗਈ। ਜਦੋਂ ਜ਼ਿਰਾ ਹੋਈ ਜਾਂ ਜਦੋਂ ਮਾਮਲਾ ਪੂਰਾ ਮੀਡੀਆ ਦੇ ਵਿੱਚ ਆਇਆ, ਉਹ CCTV ਫੁਟੇਜ ਕੱਢ ਲਏ। ਜਦੋਂ ਫੁਟੇਜ ਕੱਢ ਲਏ ਫਿਰ ਪੁਲਿਸ ਦੀ ਕਿਰਕਰੀ ਹੋਈ ਤੇ ਸ਼ਰਮਸਾਰ ਹੋਣਾ ਪਿਆ। ਮੈਂ ਕਹਿੰਦਾ ਕਿ ਸੈਂਕੜੇ ਘਟਨਾਵਾਂ, ਸੈਂਕੜੇ ਹਵਾਲੇ ਦਿੱਤੇ ਜਾ ਸਕਦੇ ਆ ਇਹੋ ਜਿਹੇ ਜਿੱਥੇ ਪੁਲਿਸ ਨੇ ਆਪਦੀ ਤਾਕਤ ਦੀ ਦੁਰਵਰਤੋਂ ਕੀਤੀ ਹੈ, ਜਿੱਥੇ ਫੀਤੀਆਂ ਨੇ ਲੋਕਾਂ ਦੇ ਉੱਤੇ ਜ਼ਬਰ ਕੀਤਾ, ਜ਼ੁਲਮ ਕੀਤਾ। ਪਰ ਤੁਸੀਂ ਦੇਖੋ ਕਿ NDPS ਬਣਿਆ ਕਿਸ ਕਾਰਨ ਕਰਕੇ ਸੀਗਾ ਕਿ ਨਸ਼ਾ ਰੁਕਿਆ ਜਾਵੇ। ਨਸ਼ਾ ਕੀ ਨੱਕੀ ਅੱਜ ਨਸ਼ਾ ਰੁਕਿਆ। ਰਾਹੁਲ ਗਾਂਧੀ ਖੁਦ ਕਹਿੰਦਾ ਕਿ ਯਾਰ ਵੱਡੇ ਤਸਕਰਾਂ ਨੂੰ ਫੜੋ, ਤੇ ਇੱਥੇ ਪੁਲਿਸ ਕੀ ਕਰ ਰਹੀ ਹੈ? ਪੁਲਿਸ ਤਾਂ 2010 ਦੇ ਵਿੱਚ ਜਦੋਂ ਫਖਰੇ ਕੌਮ ਦਾ ਰਾਜ ਸੀਗਾ, ਉਦੋਂ 2010 ਦੇ ਵਿੱਚ ਇਹੋ ਜਿਹੇ, ਪਹਿਲੀ ਗੱਲ ਤਾਂ ਰਮੇਸ਼ ਨਹੀਂ ਹੋਣਾ, ਬਹੁਤ ਸਾਰੇ ਲੋਕ ਹੋਣਗੇ। ਦੂਜਾ ਪਹਿਲੂ ਰਾਜ ਜੀ ਹੈ ਕਿ ਇੱਕ ਬੰਦੇ ਨੂੰ 7 ਸਾਲ ਲੱਗ ਗਏ ਯਾਰ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦੇ ਲਈ। ਇਸੇ ਦੌਰਾਨ ਉਹਦਾ ਕਿੰਨਾ ਆਰਥਿਕ ਸਮਾਜਿਕ ਨੁਕਸਾਨ ਹੋਇਆ ਹੋਊਗਾ, ਕਿੰਨੇ ਲੋਕਾਂ ਨੂੰ ਤਸਕਰ ਕਿਆ ਹੋਣਾ, ਕਿੰਨਾ ਉਹਦਾ ਕਾਰੋਬਾਰ ਪ੍ਰਭਾਵਿਤ ਹੋਇਆ, ਉਹਦੀ ਭਰਪਾਈ ਕੌਣ ਕਰੇਗਾ? ਜੀ ਵੱਡੇ ਵੱਡੇ ਸਵਾਲ ਨੇ ਤੇ ਇਹ ਬੜਿਆਂ ਦੇ ਨਾਲ ਉੱਥੇ ਇੱਦਾਂ ਹੀ ਹੋ ਰਿਹਾ ਆ। ਅਗਲੀ ਪ੍ਰਵੀਨ ਜੀ ਗੱਲ ਕਰਦੇ, ਕਹਿੰਦੇ ਸੁਖਬੀਰ ਅਤੇ ਮਜੀਠੀਆ ਦੇ ਉੱਤੇ ਹਾਈ ਕੋਰਟ ਦਾ ਜਿਹੜਾ ਰਹਿਮ ਆ। ਦੇਖੋ ਇਹ ਨਾ ਜਸਟਿਸ ਰਣਜੀਤ ਸਿੰਘ ਜਿਹੜੇ ਕਮਿਸ਼ਨ ਆ ਤੇ ਰਣਜੀਤ ਸਿੰਘ ਨੂੰ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੀ ਜਿਹੜੀ ਸ਼ਿਕਾਇਤ ਆ, ਉਸ ਮਾਮਲੇ ਦੇ ਵਿੱਚ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਆ ਆਨਰੇਬਲ, ਉਹਨਾਂ ਨੇ ਮਜੀਠੀਆ ਤੇ ਬਾਦਲ, ਸੁਖਬੀਰ ਬਾਦਲ ਨੂੰ ਜਿਹੜੇ ਖਿਲਾਫ ਜ਼ਮਾਨਤੀ ਵਾਰੰਟ ਸੀਗੇ ਨਾ ਉਹ ਵਾਪਸ ਲਏ ਆ। ਜ਼ਮਾਨਤੀ ਵਾਰੰਟ ਦਾ ਨੋਟਿਸ ਜਾਰੀ ਹੋਇਆ ਸੀਗਾ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਤੇ ਮਜੀਠੀਆ ਦੇ ਵਕੀਲ ਜੱਜ ਦੇ ਕੋਲ ਮੁੜ ਪੇਸ਼ ਹੋਏ ਸੀਗੇ ਤੇ ਇਹਨੇ ਕਿਹਾ ਸੀ ਕਿ ਤੁਸੀਂ ਆਰਡਰ ਵਾਪਸ ਲੈ ਲਓ। ਹੁਣ ਜ਼ਮਾਨਤੀ ਵਾਰੰਟ ਜਿਹੜੇ ਵਾਪਸ ਲੈ ਲਿਆ ਹਾਈ ਕੋਰਟ ਨੇ ਤੇ 29 ਮਾਰਚ ਨੂੰ ਸੁਖਬੀਰ ਤੇ ਮਜੀਠੀਆ ਨੂੰ ਕਿਹਾ ਵੀ ਤੁਸੀਂ ਪੇਸ਼ ਹੋਵੋ। ਜਦੋਂ ਦਾ ਸੁਖਬੀਰ ਦੇ ਘਰ ਸਮਨ ਪਹੁੰਚੇ ਸੀਗੇ ਤਾਂ ਜਵਾਬ ਆਇਆ ਸੀਗਾ ਕਿ ਭਾਈ ਇਹਨਾਂ ਦਾ ਘਰ ਬਣੀ ਜਾਂਦਾ, ਸਮਨ ਕਿਸੇ ਨੇ ਰਿਸੀਵ ਹੀ ਨਹੀਂ ਕੀਤੇ। ਤੇ ਜਦੋਂ ਮਜੀਠੀਆ ਦੇ ਘਰੇ ਪਹੁੰਚੇ ਸੀਗੇ ਤੇ ਉਹਨਾਂ ਦੇ PA ਨੇ ਸਮਨ ਜਿਹੜੇ ਲੈ ਲਏ ਸੀਗੇ ਤੇ ਕਹਿੰਦੇ ਕਿ ਮਜੀਠੀਆ ਤਾਂ ਸਭ ਸ਼ਹਿਰ ਤੋਂ ਬਾਹਰ ਨੇ। ਤਾਂ ਹਾਈ ਕੋਰਟ ਫਿਰ ਕਹਿੰਦੀ ਕਿ ਇਹ ਲੱਗਦਾ ਵੀ ਹੁਣ ਦੋਵੇਂ ਜਿਹੜੇ ਜਾਣਬੁੱਝ ਕੇ ਪੇਸ਼ ਨਹੀਂ ਹੋ ਰਹੇ ਤੇ ਇਸੇ ਕਰਕੇ ਫਿਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸੀਗੇ ਪਰ ਇਹ ਵਾਪਸ ਲੈ ਲਏ ਗਏ ਹੈ। ਮਸਲਾ ਇਹ ਸੀਗਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਜਾਂਚ ਕੀਤੀ ਸੀਗੀ ਤੇ ਜਦੋਂ ਜਾਂਚ ਕੀਤੀ ਸੀਗੀ ਤੇ ਫਿਰ ਇਹਨਾਂ ਨੇ ਕੀ ਕੀਤਾ ਸੀਗਾ, ਇਹਨਾਂ ਨੇ ਉਹਨਾਂ ਦੇ ਖਿਲਾਫ ਥੋੜੇ ਜਿਹੇ ਅਪਮਾਨਜਨਕ ਤੇ ਝੂਠੀ ਜਿਹੜੀ ਹੈ ਮਤਲਬ ਉਹਨਾਂ ਦੇ ਖਿਲਾਫ ਸ਼ਬਦਾਵਲੀ ਕਹਿ ਲਓ ਜਾਂ ਹੋਰ ਕਹਿ ਲਓ, ਤਾਂ ਜਨਤਕ ਮੰਚਾਂ ਤੋਂ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਇਹਨਾਂ ਨੇ ਬੇਇੱਜ਼ਤੀ ਕੀਤੀ ਸੀਗੀ। ਫਿਰ ਉਹਨਾਂ ਨੇ ਵੀ ਆਪਦੇ ਕਮਿਸ਼ਨ ਦੇ ਬੰਦੇ, ਕੋਈ ਜਿਹੜਾ ਬੰਦਾ ਕਮਿਸ਼ਨ ਦਾ ਹੁੰਦਾ ਨਾ ਜਿਹੜਾ ਅਗਵਾਈ ਕਰਦਾ, ਕਮਿਸ਼ਨ ਦੇ ਵੀ ਆਪਣੇ ਅਖਤਿਆਰ ਹੈ। ਜੇਕਰ ਤੁਸੀਂ ਕਮਿਸ਼ਨ ਨੂੰ ਮੰਨਦਾ ਬੋਲੋਗੇ, ਗਲਤ ਬੋਲੋਗੇ ਤਾਂ ਕਮਿਸ਼ਨ ਕੋਲ ਅਖਤਿਆਰ ਹੈ ਕਿ ਉਹ ਆਪਦੇ ਅਖਤਿਆਰਾਂ ਦੀ ਵਰਤੋਂ ਕਰਕੇ ਕੋਰਟ ਦਾ ਸਹਾਰਾ ਲੈ ਸਕਦਾ। ਤੇ ਜਸਟਿਸ ਰਣਜੀਤ ਸਿੰਘ ਨੇ ਬਿਲਕੁਲ ਉਹੀ ਕੀਤਾ
ਇਸੇ ਕਰਕੇ ਹੁਣ ਉਹ ਕਹਿੰਦੇ ਸੀਗੇ ਕਿ ਇਹ ਬੰਦੇ ਨੇ ਇਕੱਲੀ ਮੇਰੇ ਵਿਰੁੱਧ ਮੰਦੀ ਸ਼ਬਦਾਵਲੀ ਨਹੀਂ ਵਰਤੀ, ਜਿਹੜੀ ਮੈਂ ਰਿਪੋਰਟ ਤਿਆਰ ਕੀਤੀ ਸੀ ਉਹਦੀਆਂ ਕਾਪੀਆਂ ਵੀ ਚਲਾ ਮਾਰੀਆਂ। ਉਹ ਕਹਿੰਦੇ ਵੀ ਇਹਦਾ ਇੰਤਹਾ ਹੈ ਨਾ ਇੱਕ ਬੇਇੱਜ਼ਤੀ ਦੀ, ਤਾਂ ਕਰਕੇ ਉਹਨਾਂ ਨੇ ਫਿਰ ਹਾਈ ਕੋਰਟ ਗਏ ਉਹ, ਤੇ ਹਾਈ ਕੋਰਟ ਨੇ ਫਿਰ ਇਹਨਾਂ ਨੂੰ ਜ਼ਮਾਨਤੀ ਵਾਰੰਟ ਕੀਤੇ। ਹੁਣ ਇਹਨਾਂ ਦੇ ਜਦੋਂ ਵਕੀਲ ਗਏ ਤੇ ਜ਼ਮਾਨਤੀ ਵਾਰੰਟ ਵਾਪਸ ਲੈ ਗਏ ਤੇ 29 ਮਾਰਚ ਨੂੰ ਕਹਿੰਦੇ ਭਾਈ ਤੁਸੀਂ ਪੇਸ਼ ਹੋਵੋ। ਹੁਣ 29 ਮਾਰਚ ਨੇੜੇ ਜੇ ਦੇਖਦੇ ਆ, ਫਿਰ ਜਾਂਦੇ ਆ ਸਾਲਾ ਭਣੋਈਆ ਕਿ ਨਹੀਂ ਜਾਂਦੇ ਜੀ। ਜੀ ਜੀ। ਅਗਲੀ ਗੱਲ ਕਰਦੇ, ਤੇਲ ਦੀਆਂ ਬੋਤਲਾਂ ਲੈ ਕੇ SDM ਦਫ਼ਤਰ ਦੀ ਛੱਤ ਤੇ ਡਟੇ ਨੇ ਕਿਸਾਨ। ਦੇਖੋ ਅਸਲ ਦੇ ਵਿੱਚ ਨਾ ਜੇ ਆਪਣੇ ਜਿਹੜੀਆਂ 7 ਕਿਸਾਨ ਜਥੇਬੰਦੀਆਂ ਉਹਨਾਂ ਨੇ ਪੰਜਾਬ ਦੇ ਜ਼ਿਲ੍ਹੇ ਦੇ ਹਰ ਜ਼ਿਲ੍ਹੇ ਦੇ DC ਦਫ਼ਤਰਾਂ ਦੇ ਮੁਜ਼ਾਹਰੇ ਕੀਤੇ ਆ, ਪਰ ਸੰਗਰੂਰ ਦੇ ਵਿੱਚ ਜਿਹੜੇ ਗੰਨਾ ਕਿਸਾਨ ਸੀਗੇ ਉਹ ਧੂਰੀ SDM ਧੂਰੀ ਦਫ਼ਤਰ ਛੱਤ ਚੜ੍ਹ ਗਏ ਤੇ ਆਪਣੀਆਂ ਬਕਾਇਆ ਰਕਮਾਂ ਲੈਣ ਦੇ ਲਈ ਉਹਨਾਂ ਨੇ ਧਰਨਾ ਸ਼ੁਰੂ ਕਰਤਾ ਤੇ ਪੈਟਰੋਲ ਦੀਆਂ ਬੋਤਲਾਂ ਨਾਲ ਉਹਨਾਂ ਦੇ। ਤੀਜੀ ਵਾਰੀ ਇਹ ਬੰਦੇ ਹੜਤਾਲ ਕਰ ਰਹੇ ਆ ਤੇ ਧੂਰੀ ਦੇ ਵਿੱਚ ਗੰਨੇ ਦੀ ਫਸਲ ਦੇ 80 ਕਰੋੜ ਬਕਾਇਆ ਖੜੇ ਆ ਤੇ ਨਾਲ ਹੀ ਉਹ ਕਹਿੰਦੇ ਕਿ ਸਰਕਾਰ ਸਾਨੂੰ 1 ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਦੇਵੇ, ਕਿਉਂਕਿ ਦੇਰ ਨਾਲ ਝੋਨਾ ਲਾਉਣ ਦੇ ਨਾਲ ਫਸਲ ਦੇ ਵਿੱਚ ਨਮੀ ਵੱਧਦੀ ਹੈ, ਇਸ ਕਰਕੇ ਫਸਲ ਨਹੀਂ ਚੁੱਕਦੇ, ਸਾਨੂੰ ਖੱਜਲ ਖੁਆਰ ਹੋਣਾ ਪੈਂਦਾ। ਦੇਖੋ ਅਸਲ ਗੱਲ ਇਹ ਹੈ ਕਿ ਹਰੇਕ ਬੰਦੇ ਨੇ ਕਿਸਾਨੀ, ਹਰੇਕ ਪਾਰਟੀ ਨੇ, ਹਰੇਕ ਲੀਡਰ ਨੇ ਕਿਸਾਨੀ ਮਸਲਿਆਂ ਤੇ ਸਿਆਸਤ ਕੀਤੀ ਹੈ, ਪਰ ਇਹਦਾ ਹੱਲ ਕੋਈ ਨਹੀਂ ਕੱਢ ਸਕਿਆ। ਇਹ ਤਾਂ ਤੇਲ ਦੀਆਂ ਬੋਤਲਾਂ ਲੈ ਕੇ ਬੈਠੇ ਆ, ਸਟੇਟ ਸਰਕਾਰ ਦਾ ਮਸਲਾ ਹੈ, 80 ਕਰੋੜ ਦਾ ਬਕਾਇਆ ਮੰਗਦੇ ਆ। ਤੁਸੀਂ ਦੇਖਿਆ ਹੋਣਾ ਤਾਮਿਲਨਾਡੂ ਦੇ ਕਿਸਾਨ 45 ਦਿਨ ਉਹ ਜੰਤਰ ਮੰਤਰ ਤੇ ਬੈਠੇ, 45 ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਬੰਦੇ ਖੁਦਕੁਸ਼ੀ ਕਰ ਗਏ ਸੀ ਕਿਸਾਨ ਉਹਨਾਂ ਦੇ ਨਾਲ ਦੇ, ਉਹਨਾਂ ਨੇ ਖੋਪੜੀਆਂ ਗਲਾਂ ਦੇ ਵਿੱਚ ਪਾਈਆਂ, ਉਹਨਾਂ ਨੇ ਨੰਗੇ ਹੋ ਕੇ ਪ੍ਰਦਰਸ਼ਨ ਕੀਤਾ, ਸੰਸਦ ਤੱਕ ਮਾਰਚ ਕੀਤਾ, ਪਰ ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਕਰਦੀ। ਇਸੇ ਤਰ੍ਹਾਂ ਕੈਪਟਨ ਸਾਹਿਬ ਆ, ਜਿਹੜੀ ਨੀਂਦ ਮੋਦੀ ਸਾਹਿਬ ਸੁੱਤੇ ਪਏ ਆ ਉਸੇ ਨੀਂਦ ਹੀ ਕੈਪਟਨ ਸਾਹਿਬ ਸੁੱਤੇ ਪਏ ਆ। ਕਦੇ ਕਿਸਾਨਾਂ ਨੂੰ ਕਹਿੰਦੇ ਤੁਸੀਂ ਰੇਲਾਂ ਨਹੀਂ ਰੋਕ ਸਕਦੇ, ਕਦੇ ਕਹਿੰਦੇ ਤੁਸੀਂ ਮੁਜ਼ਾਹਰੇ ਨਹੀਂ ਕਰ ਸਕਦੇ। ਸੋ ਮੁੱਖ ਦੀ ਗੱਲ, ਅਖੀਰੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੇ ਸਿਰਫ ਕਿਸਾਨ ਨੂੰ ਵੇਚਿਆ ਹੀ ਹੈ, ਕਿਸਾਨ ਦਾ ਹੱਕ ਨਹੀਂ ਕਦੇ ਵੀ ਕਿਸੇ ਨੇ ਦਿੱਤਾ ਜੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਖਹਿਰੇ ਦੀ ਕਹਿੰਦੇ ਬਠਿੰਡੇ 'ਚ ਲਲਕਾਰ, ਕੇਜਰੀਵਾਲ ਦੇ ਵਿਧਾਇਕਾਂ ਨੇ ਦਿੱਤਾ ਸਾਥ। ਦੇਖੋ ਅਸਲ ਦੇ ਵਿੱਚ ਜਦੋਂ ਤਾਂ ਗੱਲ ਆਉਂਦੀ ਹੈ ਵੀ ਬਾਈ ਵਿਧਾਇਕੀ ਖੁੱਸੂਗੀ ਜੇ ਚੱਲੇ ਆਜ਼ਾਦ ਹੋ ਕੇ, ਉਦੋਂ ਫਿਰ ਜਿਹੜੇ ਵਿਧਾਇਕ ਆ ਨਾ ਖਹਿਰੇ ਦੇ ਪੱਲੜੇ ਦੇ, ਉਹ ਕਹਿੰਦੇ ਕਿ ਨਹੀਂ ਜੀ ਸਾਨੂੰ ਤਾਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ, ਅਸੀਂ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਵਖਰੇਵੇਂ ਜ਼ਰੂਰ ਹੈ, ਪਰ ਅਸੀਂ ਪਾਰਟੀ ਥੋੜ੍ਹਾ ਰਲਣਾ ਖਹਿਰੇ ਦੀ ਚ। ਉਹ ਤਾਂ ਇਹ ਗੱਲਾਂ ਕਰਦੇ ਆ, ਪਰ ਜਦੋਂ ਲਾਮ ਲਸ਼ਕਰ ਖਹਿਰੇ ਦਾ ਵੱਡਾ ਹੋ ਜਾਂਦਾ, ਕਦੇ ਰੋਡ ਸ਼ੋਅ ਕੱਢਦੇ ਆ ਤੇ ਫਿਰ ਉਹ ਕਹਿੰਦੇ ਵੀ ਚਲੋ ਖਹਿਰਾ ਸਾਹਿਬ ਤੁਹਾਨੂੰ ਸਾਡੀ ਵੀ, ਅਸੀਂ ਵੀ ਸਪੋਰਟ ਕਰਦੇ ਹਾਂ। ਖਹਿਰਾ ਹੋਇਆ ਖੜਾ ਬਠਿੰਡਾ ਜ਼ਿਲ੍ਹੇ ਤੋਂ, ਬਠਿੰਡੇ ਦੇ ਵਿੱਚ ਹਲਕਾ ਮਾਨਸਾ ਵੀ ਆਉਂਦਾ ਤੇ ਮੌੜ ਵੀ ਆਉਂਦਾ, ਵਿਧਾਨ ਸਭਾ ਹਲਕਾ। ਹੁਣ ਜਿਹੜੇ ਰਾਜਾ ਸਿੰਘ ਮਾਨਸ਼ਾਹੀ ਹੈ ਤੇ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਹੈ, ਉਹ ਕਹਿੰਦੇ ਖਹਿਰਾ ਸਾਹਿਬ ਅਸੀਂ ਤੁਹਾਡੇ ਰੋਡ ਸ਼ੋਅ ਦੇ ਵਿੱਚ ਆਵਾਂਗੇ, ਤੇ ਆਏ ਵੀ, ਸ਼ਿਰਕਤ ਵੀ ਕੀਤੀ ਹੈ। ਤੇ ਦੀਪਕ ਬਾਸਟਰ ਜਿਹੜਾ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਸੀਗਾ, ਉਹ ਵੀ ਰੋਡ ਸ਼ੋਅ ਦਾ ਹਿੱਸਾ ਬਣਿਆ। ਡਾਕਟਰ ਧਰਮਵੀਰ ਗਾਂਧੀ ਨੇ ਤੇ ਚਲੋ ਆਉਣਾ ਸੀਗਾ, ਉਹ ਜਦੋਂ ਇਹਨਾਂ ਦੇ ਫਰੰਟ ਦੇ ਵਿੱਚ ਹੀ ਹੈਗਾ। ਖਹਿਰਾ ਨੇ ਰੋਡ ਸ਼ੋਅ ਕੱਢਿਆ, ਦੱਸਦੇ ਲੋਕ ਕਾਫੀ ਘੱਟ ਸੀਗਾ, ਚਲੋ ਘੱਟ ਤਾਂ ਰੋਡ ਸ਼ੋਅ ਦੇ ਵਿੱਚ ਹੋਣਾ ਹੀ ਹੈ, ਕਿਉਂਕਿ ਸਾਡੇ ਲੋਕਾਂ ਨੂੰ ਵਿਚਾਰਿਆਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂਗਾ। ਪਰ ਅਸਲ ਦੇ ਵਿੱਚ ਰਾਜ ਦੀ ਗੱਲ ਇਹ ਹੈ ਕਿ ਜਦੋਂ ਤਾਂ ਇਹਨਾਂ ਦੇ ਯਾਦ ਆ ਜਾਂਦਾ, ਜਿਹੜੇ ਆ ਆਜ਼ਾਦ ਵਿਧਾਇਕ ਹੈ ਜਿਹੜੇ ਪਾਰਟੀ 'ਚ ਬਾਗੀ ਹੋਏ ਹੈ, ਵੀ ਭਾਈ ਖਹਿਰੇ ਦੀ ਵਿਧਾਇਕੀ ਨੂੰ ਚੈਲੰਜ ਕੀਤਾ ਹੋਇਆ ਹੈ, ਮਾਸਟਰ ਬਲਦੇਵ ਸਿੰਘ ਦੀ ਵਿਧਾਇਕੀ ਖੁੱਸ ਸਕਦੀ ਹੈ, ਕਿਉਂਕਿ ਉਹ ਬੰਦੇ ਨੇ ਫਰੀਦਕੋਟ ਚੋਣ ਲੜਨੀ ਹੈ। ਜਦੋਂ ਤਾਂ ਇਹਨਾਂ ਦੇ ਵਿੱਚ ਇਹ ਗੱਲਾਂ ਯਾਦ ਆਉਣੀਆਂ ਤੇ ਉਦੋਂ ਤਾਂ ਹੋ ਜਾਂਦਾ ਪਿੱਛੇ, ਜਦੋਂ ਲੋਕਾਂ ਦਾ ਇਕੱਠ ਦਿਖ ਜਾਂਦਾ ਉਦੋਂ ਆ ਜਾਂਦੇ ਅੱਗੇ। ਖਹਿਰਾ ਜਿੱਤੂਗਾ ਹਾਰੂਗਾ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ। ਖਹਿਰੇ ਦੀ ਪੰਜਾਬ ਏਕਤਾ ਪਾਰਟੀ ਅਗਲੇ ਸਾਲਾਂ ਦੇ ਵਿੱਚ ਇਹੋ ਜਿਹਾ ਮੁਕਾਮ ਹਾਸਲ ਕਰੇਗੀ ਇਹਦਾ ਨਹੀਂ ਪਤਾ। ਪੰਜਾਬ ਦਾ ਸਿਆਸੀ ਦ੍ਰਿਸ਼ ਲੋਕ ਸਭਾ ਚੋਣਾਂ ਤੋਂ ਬਾਅਦ ਕੀ ਹੋਊਗਾ ਇਹਦੇ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੈ, ਪਰ ਇਹ ਬੰਦੇ ਆਮ ਆਦਮੀ ਪਾਰਟੀ ਦੇ ਨਾਲ ਰਹਿਣਗੇ ਜਾਂ ਖਹਿਰੇ ਨਾਲ ਰਹਿਣਗੇ ਇਹਨਾਂ ਬਾਰੇ ਵੀ ਕੁਝ ਵੀ ਕਹਿਣਾ ਜਲਦਬਾਜ਼ੀ ਹੈ, ਕਿਉਂਕਿ ਤਿਲਕਣਬਾਜ਼ੀ ਇੰਨੀ ਹੈ ਕਿ ਕੁਝ ਵੀ ਨਹੀਂ ਕਹਿ ਸਕਦਾ ਬੰਦਾ। ਸਵੇਰੇ ਜੇ ਅਸੀਂ ਪ੍ਰੈਡਿਕਸ਼ਨ ਕਰਤੀ ਕੋਈ ਐਂ ਨਹੀਂ ਪਤਾ ਸ਼ਾਮ ਨੂੰ ਪ੍ਰੈਡਿਕਸ਼ਨ ਸ਼ਾਮ ਕੀ ਚੰਦ ਘੰਟਿਆਂ ਦੇ ਵਿੱਚ ਝੂਠੀ ਪੈ ਜੇ। ਪਰ ਹਾਂ ਇੰਨਾ ਜ਼ਰੂਰ ਹੈ ਕਿ ਜਦੋਂ ਪਾਰਟੀ ਦਾ ਦਬਦਬਾ ਆਉਂਦਾ ਉਦੋਂ ਪੈਰ ਪਿੱਛੇ ਹਟਾਲੇ ਜਾਂਦੇ ਆ, ਜਦੋਂ ਲੱਗਦਾ ਕਿ ਪਾਰਟੀ ਹੁਣ ਨੋਰਮਲ ਹੈ ਫਿਰ ਆਪਦਾ ਮੌਕਾ ਦੇਖਿਆ ਜਾਂਦਾ ਕਿ ਵੇਹਣੇ ਹੈ ਇੱਧਰਲੇ ਪਾਸੇ ਝਾੜ ਕਿੰਨਾ ਵੀ ਕਰਦਾ ਜੀ। ਜੀ ਜੀ ਜੀ। ਤੇ ਇੱਥੇ ਹੀ ਜਿਹੜਾ ਪ੍ਰਵੀਨ ਜੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸਮਾਪਤੀ ਕਰਦੇ ਹਾਂ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇਸ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.